ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 27 ਤਰੀਕ ਆ, ਦਿਨ ਮੰਗਲਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਹੋਟਲ, ਮੋਟਲ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰਿਓ। ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ। ਨੰਬਰ 4159090503। ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ 53 ਫੁੱਟੇ ਟ੍ਰੇਲਰ ਦੇ ਉੱਤੇ ਵੀ ਦਿੰਦੇ ਹਨ। ਇਸ ਮੌਕੇ ਇਹਨਾਂ ਦੀ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਆ ਅਤੇ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। 2306 ਵੈਸਟ ਡਾਨ ਰੈਂਕੂਲੋ ਡਰਾਈਵ, ਫਰੈਜ਼ਨੋ। ਫ਼ੋਨ ਨੰਬਰ 5592663737 559-266-3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227676 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਡੈਟਰੋਇਟ ਵਾਲਾ ਜਿਹੜਾ ਕੈਨੇਡਾ ਦਾ ਬਾਰਡਰ ਆ, ਉੱਥੇ ਇੱਕ ਟਰੱਕ ਅੱਜ ਕਸਟਮ ਅਤੇ ਬਾਰਡਰ ਵਾਲਿਆਂ ਨੇ ਅਰੈਸਟ ਕੀਤਾ। ਟਰੱਕ ਦੇ ਵਿੱਚੋਂ 1 ਟਨ ਮਰਵਾਨਾ ਜਿਹੜਾ ਆ 2583 ਪੌਟ ਆ ਉਹ ਲੱਭੀ ਹੈਗੀ ਆ। ਕਹਿੰਦੇ ਵੀ ਉਹਦੇ 'ਚ ਲਿਖਿਆ ਇਹ ਸੀ ਵੀ ਐਲੂਮੀਨੀਅਮ ਆ, ਪਰ ਜਦੋਂ ਉਹਦੀ ਸੈਕਿੰਡ ਇੰਸਪੈਕਸ਼ਨ ਕੀਤੀ ਉਹ ਐਕਸਰੇ ਮਸ਼ੀਨ ਦੇ ਨਾਲ, ਅਤੇ ਉਹਦੇ 'ਚ ਪਤਾ ਚੱਲਿਆ ਵੀ ਇਹ ਤਾਂ 1 ਟਨ ਦੇ ਕਰੀਬ ਜਿਹੜਾ ਆ ਮਰਵਾਨਾ ਉਹਦੇ 'ਚ ਹੈਗਾ। ਹਜੇ ਤੱਕ ਡੈਟਰੋਇਟ ਫੀਲਡ ਆਫਿਸ ਨੇ ਨਾਮ ਨਹੀਂ ਰਿਲੀਜ਼ ਕੀਤੇ ਵੀ ਕਿਹਨਾਂ ਦਾ ਟਰੱਕ ਸੀ, ਕਿਹੜੇ ਡਰਾਈਵਰ ਸੀ, ਪਰ ਇਹ ਪਿਛਲੇ ਹਫ਼ਤੇ ਦੇ ਦੌਰਾਨ ਦੂਜਾ ਟਰੱਕ ਜਿਹੜਾ ਆ ਐਡੀ ਵੱਡੀ ਮਾਤਰਾ ਵਾਲਾ ਜਿਹੜਾ ਫੜਿਆ ਗਿਆ। ਇਹ ਤੋਂ ਪਹਿਲਾਂ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਮਰਵਾਨਾ ਬਾਰਡਰ ਦੇ ਉੱਤੇ ਟਰੱਕ ਦੇ ਰਾਹੀਂ ਲੰਘਾਉਂਦੇ ਹੋਏ ਜਿਹੜੇ ਸੀ ਲੋਕ ਉਹ ਫੜੇ ਗਏ ਆ। ਜੀ, ਉਹਦਾ ਗੱਲ ਕਰਦੇ ਜਾਈਏ, ਅੱਜ 6 ਜਨਵਰੀ ਦੇ ਵਿੱਚ ਜਿਹੜੀ ਇਨਸਰੈਕਸ਼ਨ ਹਿੰਸਾ ਜਿਹੜੀ ਕੀਤੀ ਗਈ ਸੀ ਲੋਕਾਂ ਦੇ ਦੁਆਰਾ, ਉਸ ਦੇ ਬਾਬਤ ਜਿਹੜੀ ਕੈਪੀਟਲ ਪੁਲਿਸ ਦੇ ਜਿਹੜੇ ਲੋਕ ਸੀ ਉਹਨਾਂ ਨੇ ਜਿਹੜੀ ਇਸ ਕਮੇਟੀ ਆ ਉਸ ਦੇ ਮੋਹਰੇ ਜਿਹੜਾ ਆ ਉਹ ਪੇਸ਼ ਹੋਏ। ਉਹਨਾਂ ਨੇ ਭਾਵ ਭਿੰਨੀਆਂ ਜਿਹੜੀਆਂ ਕਹਿੰਦੇ ਆ ਵੀ ਆਪਣੀਆਂ ਗੱਲਾਂ ਆ ਉੱਥੇ ਜ਼ਾਹਰ ਕੀਤੀਆਂ। ਅਤੇ ਕਈ ਜਿਹੜੇ ਪੁਲਿਸ ਵਾਲੇ ਇੱਥੋਂ ਤੱਕ ਜਿਹੜੇ ਉਹ ਕਹਿ ਰਹੇ ਸੀਗੇ ਕਿ ਕਹਿੰਦੇ ਲੱਗ ਰਿਹਾ ਸੀਗਾ ਵੀ ਅਸੀਂ ਸ਼ਾਇਦ ਅੱਜ ਬਚਣਾ ਨਹੀਂ, ਅਸੀਂ ਜਿਹੜੇ ਉਹ ਮਰ ਜਾਵਾਂਗੇ। ਇੱਕ ਪੁਲਿਸ ਅਫਸਰ ਨੇ ਜਿਹੜਾ ਉਹ ਕਿਹਾ ਵੀ ਮੈਂ ਤਕਰੀਬਨ 4 ਮਿੰਟ ਦੇ ਲਈ ਜਿਹੜਾ ਬੇਹੋਸ਼ ਅਨਕੌਂਸ਼ੀਅਸ ਹੋ ਗਿਆ ਸੀਗਾ ਜਦੋਂ ਉਹਨਾਂ ਜਿਹੜੇ ਆ ਦੰਗਾਈਆਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਸੀ। ਇਹ ਵੀ ਜਿਹੜੇ ਕਹਿੰਦੇ ਵੀ ਕਹਿ ਰਹੇ ਸੀਗੇ ਵੀ ਇਹਨਾਂ ਦੀ ਪੁਲਿਸ ਦੇ ਨਾਲ ਇਹਨਾਂ ਨੂੰ ਹੀ ਜਿਹੜਾ ਉਹ ਮਾਰ ਦਿਓ। ਸੋ ਇੱਦਾਂ ਦੀ ਜਿਹੜੀ ਅੱਜ ਹਾਊਸ ਸਿਲੈਕਟ ਕਮੇਟੀ ਦੇ ਸਾਹਮਣੇ ਜਿਹੜੇ ਹੋਏ ਆ, ਹੁਣ ਤੱਕ 535 ਉੱਥੇ ਜਿਨ੍ਹਾਂ ਨੇ ਕੈਪੀਟਲ ਦੇ ਵਿੱਚ ਜਿਹੜਾ ਕਹਿੰਦੇ ਵੀ ਅਟੈਕ ਕੀਤਾ ਸੀ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਹੈਗਾ ਆ। ਕਹਿੰਦੇ ਵੀ ਇਸ ਹਮਲੇ ਦੇ ਕਰਕੇ 5 ਜਾਣੇ ਜਿਹੜੇ ਉਹ ਮਰੇ ਆ, ਜਿਨ੍ਹਾਂ ਦੇ ਵਿੱਚ ਇੱਕ ਪੁਲਿਸ ਅਫਸਰ ਵੀ ਜਿਹੜਾ ਉਹ ਸ਼ਾਮਲ ਹੈਗਾ ਆ। ਹੁਣ ਤੱਕ ਪ੍ਰੋਸੀਕਿਊਟਰਸ ਕੁਛ ਕੁ ਹੀ ਕਨਵਿਕਸ਼ਨਸ ਜਿਹੜੀਆਂ ਆ ਉਹ ਕਰਵਾਉਣ ਦੇ ਵਿੱਚ ਕਾਮਯਾਬ ਰਹੇ ਨੇ। 2 ਰਿਪਬਲਿਕਨਸ ਲਿਜ਼ ਚੇਨੀ ਅਤੇ ਐਡਮ ਕਿਨਜ਼ਿੰਗਰ ਇਸ ਦੀ ਕਮੇਟੀ ਦੇ ਵਿੱਚ ਸ਼ਾਮਲ ਹੋਏ ਆ। ਬਾਕੀ ਹੋਰ ਵੀ ਕੋਈ ਰਿਪਬਲਿਕਨ ਇਸ ਦੇ ਵਿੱਚ ਸ਼ਾਮਲ ਜਿਹੜਾ ਆ ਉਹ ਨਹੀਂ ਹੋਇਆ। ਲਿਜ਼ ਚੇਨੀ, ਐਡਮ ਕਿਨਜ਼ਿੰਗਰ ਨੇ ਆਖਿਆ ਵੀ ਜਿਹੜੇ ਰਿਸਪੋਂਸੀਬਲ ਸੀਗੇ ਇਸ ਹਮਲੇ ਦੇ ਲਈ, ਜੇ ਉਹ ਅਕਾਊਂਟੇਬਲ ਨਹੀਂ ਕੀਤੇ ਜਾਂਦੇ ਤਾਂ ਇਹ ਸਾਡੇ ਸੰਵਿਧਾਨਕ ਜਿਹੜੀ ਰਿਪਬਲਿਕ ਆ ਇਸ ਦੇ ਲਈ ਕੈਂਸਰ ਵਾਂਗੂ ਜਿਹੜਾ ਉਹ ਹੋਵੇਗਾ। ਕਿਨਜ਼ਿੰਗਰ ਨੇ ਆਖਿਆ ਵੀ ਇਹ ਜਿਹੜੇ ਜਵਾਬ ਅਮਰੀਕਨ ਲੋਕਾਂ ਨੂੰ ਚਾਹੀਦਾ ਆ
ਤੇ ਅਕਾਊਂਟੇਬਿਲਟੀ ਚਾਹੀਦੀ ਆ ਵੀ ਜਿਹਦੇ ਕਰਕੇ ਇਹ ਹਮਲਾ ਹੋਇਆ ਆ ਉਸ ਨੂੰ ਜਿਹੜਾ ਆ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈਗੀ ਆ। ਸੋ ਇੱਦਾਂ ਦੀਆਂ ਜਿਹੜੀਆਂ ਚਰਚਾਵਾਂ ਆ ਅੱਜ ਦੇ ਇਸ ਸਿਲੈਕਟ ਕਮੇਟੀ ਦੇ ਸਾਹਮਣੇ ਜਿਹੜੇ ਪੁਲਿਸ ਅਫਸਰਾਂ ਨੇ ਜਿਹੜੀਆਂ ਉਹ ਦਿੱਤੀਆਂ। ਜੀ ਬਿਲਕੁਲ, ਇੱਕ ਕਾਲੇ ਮੂਲ ਦਾ ਪੁਲਿਸ ਆਫਿਸਰ ਹੈਰੀ ਡਨ, ਉਹ ਕਹਿੰਦਾ ਵੀ ਮੈਨੂੰ ਮੇਰੀ ਲਾਈਫ ਦੇ ਵਿੱਚ ਇੰਨੇ ਸਾਲ ਹੋ ਗਏ ਪੁਲਿਸ ਜੋਬ ਕਰਦੇ ਨੇ, ਕਿਸੇ ਨੇ ਐਨ ਵਰਡ ਨਹੀਂ ਯੂਜ਼ ਕੀਤਾ ਸੀ, ਅਤੇ ਉੱਦਣ ਕਹਿੰਦਾ ਵੀ ਮੈਨੂੰ ਐਨ ਵਰਡ ਯੂਜ਼ ਕਰਕੇ ਜਿਹੜੇ ਲੋਕਾਂ ਨੇ ਅਟੈਕ ਕੀਤਾ ਸੀ ਉਹਨੀ ਗਾਲਾਂ ਵੀ ਕੱਢੀਆਂ ਹੈਗੀਆਂ। ਸੋ ਪਹਿਲੀ ਵਾਰੀ ਕਹਿੰਦਾ ਮੇਰੇ ਲਾਈਫ 'ਚ ਹੋਇਆ, ਮੈਨੂੰ ਫੀਲ ਲੱਗਾ ਵੀ ਮੈਂ ਅਮਰੀਕਨ ਹਾਂ ਜਾਂ ਕਿਸੇ ਹੋਰ ਮੁਲਕ ਤੋਂ ਹਾਂ। ਅਤੇ ਅਗਲੀ ਖਬਰ ਵੱਲ ਚੱਲੀਏ। ਲਾਸ ਐਂਜਲਸ ਦੇ ਜਿਹੜੇ ਮੇਅਰ ਆ ਉਹਨਾਂ ਨੇ ਇਹ ਕਹਿ ਤਾ ਵੀ ਜਿੰਨੇ ਵੀ ਸਿਟੀ ਦੇ ਇੰਪਲਾਈ ਆ ਉਹ ਵੀ ਹੁਣ ਵੈਕਸੀਨੇਟਡ ਹੋ ਜਾਣ, ਨਹੀਂ ਤਾਂ ਉਹਨਾਂ ਨੂੰ ਰੈਗੂਲਰਲੀ ਚੈੱਕ ਕਰਨਾ ਪਊਗਾ। ਜਿਸ ਤਰ੍ਹਾਂ ਨਿਊਯਾਰਕ ਸਿਟੀ ਵਾਲਿਆਂ ਨੇ ਕਿਹਾ, ਹੋਰ ਵੀ ਬਹੁਤ ਸਾਰੇ ਸ਼ਹਿਰ ਜਿਹੜੇ ਆ ਉਹ ਹੁਣ ਆ ਰਹੇ ਹੈਗੇ ਆ ਇੰਪਲਾਈਜ਼ ਦੇ ਪਿੱਛੇ ਵੀ ਜਾਂ ਤਾਂ ਵੈਕਸੀਨੇਟਡ ਹੋ ਜਾਓ ਅਤੇ ਜਾਂ ਫਿਰ ਤੁਸੀਂ ਹਫ਼ਤੇ 'ਚ ਤੁਹਾਨੂੰ 2 ਵਾਰੀ ਜਿਹੜਾ ਆ ਕਰੋਨਾ ਦਾ ਟੈਸਟ ਕਰਨਾ ਪਊਗਾ। ਨਿਊਯਾਰਕ ਸਿਟੀ ਦੇ ਜਿਹੜੇ ਯੂਨੀਅਨ ਲੀਡਰਸ ਆ ਉਹ ਵੀ ਬਹੁਤ ਸਰਪ੍ਰਾਈਜ਼ ਆ ਮੇਅਰ ਦੇ ਉੱਤੇ ਵੀ ਸਾਨੂੰ ਕਿਸੇ ਨੂੰ ਪੁੱਛੇ ਤੋਂ ਬਿਨਾਂ ਹੀ ਜਿਹੜਾ ਮੇਅਰ ਆ ਉਸ ਨੇ ਇਹ ਜਿਹੜਾ ਰੂਲ ਬਣਾ ਦਿੱਤਾ ਹੈ ਵੀ ਹਰ ਇੱਕ ਨੂੰ ਵੈਕਸੀਨੇਟਡ ਹੋਣਾ ਪੈਣਾ ਹੈ। ਜੀ, ਸੋ ਹੁਣ ਦੇਖਦੇ ਹਾਂ ਵੀ ਕੀ ਮੇਅਰ ਦੇ ਕੋਲ ਇੱਦਾਂ ਦੇ ਵਾਕਿਆ ਹੀ ਅਧਿਕਾਰ ਹੁੰਦੇ ਆ ਵੀ ਇਹ ਕੁਛ ਕਰ ਸਕਣਗੇ ਕਿ ਨਹੀਂ, ਜਾਂ ਇਵੈਂਚੁਅਲੀ ਜਿਹੜੀ ਸਿਟੀ ਕੌਂਸਲ ਆ ਇਸ ਦੇ ਉੱਤੇ ਜਿਹੜਾ ਉਹ ਫੈਸਲਾ ਲਵੇਗੀ। ਇੱਧਰ ਕੈਲੀਫੋਰਨੀਆ ਦੇ ਵਿੱਚ ਵੀ ਆਲਰੇਡੀ ਜਿਹੜੇ ਉਹ ਕਰ ਰਹੇ ਆ, ਉੱਧਰ ਇਸ਼ਾਰਾ ਕਹਿੰਦੇ ਆ ਵੀ ਮਿਲ ਰਿਹਾ ਹੈਗਾ ਆ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਫੈਡਰਲੀ ਜਿੰਨੇ ਵੀ ਕਰਮਚਾਰੀ ਆ ਉਹਨਾਂ ਦੇ ਉੱਤੇ ਵੀ ਵੈਕਸੀਨ ਮੈਂਡੇਟ ਕਰ ਸਕਦੇ ਨੇ। ਇਹ ਹੁਣ ਇੱਕ ਨਵੀਂ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਚਰਚਾ ਜਿਹੜੀ ਆ ਉਹ ਚੱਲ ਪਈ ਆ। ਮਾਸਕ ਮੈਂਡੇਟ ਤੋਂ ਹਟ ਕੇ ਹੁਣ ਜਿਹੜੀ ਚਰਚਾ ਦਾ ਮੁੱਖ ਕੇਂਦਰ ਆ ਉਹ ਹੁਣ ਵੈਕਸੀਨ ਮੈਂਡੇਟ ਉਹ ਬਣ ਚੁੱਕਾ ਹੋਇਆ ਆ। ਆਲਰੇਡੀ ਹੋਰ ਵੀ ਕਈ ਜਿਹੜੇ ਕੰਮ ਕਰਨ ਦੇ ਲਈ ਤੁਹਾਨੂੰ ਕਈ ਵੈਕਸੀਨਸ ਦਾ ਮੈਂਡੇਟ ਹੁੰਦਾ ਆ। ਕਿ ਐਡੀ ਜਲਦੀ ਕੋਵਿਡ-19 ਦੀ ਵੈਕਸੀਨ ਨੂੰ ਜਿਹੜਾ ਉਹ ਐਡ ਕਰ ਦਿੱਤਾ ਜਾਊਗਾ ਕਿ ਨਹੀਂ, ਇਹ ਦੇਖਣਾ ਹੋਊਗਾ। CDC ਦੇ ਡਾਇਰੈਕਟਰ ਨੇ ਉੱਦਾਂ ਅੱਜ ਡੈਲਟਾ ਵੇਰੀਐਂਟ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਇਹ ਆਖਿਆ ਆ ਵੀ ਕਹਿੰਦੇ ਵੀ ਜਿਹੜਾ ਡੈਲਟਾ ਵੇਰੀਐਂਟ ਆ ਬਾਕੀ ਜਿਹੜੇ ਵਾਇਰਸ ਦੇ ਹੋਰ ਰੂਪ ਆ ਸਟ੍ਰੇਨਸ ਹੈਗੇ ਆ ਉਹਨਾਂ ਦੇ ਨਾਲੋਂ ਵੱਖਰੇ ਢੰਗ ਦੇ ਨਾਲ ਜਿਹੜਾ ਅਸਰ ਜਿਹੜਾ ਉਹ ਕਰ ਰਿਹਾ ਹੈਗਾ ਆ। ਸੋ CDC ਦੇ ਡਾਟਾ ਦੇ ਜਿਹੜੇ ਮੁਤਾਬਿਕ 46 ਜਿਹੜੀਆਂ ਕਾਊਂਟੀਜ਼ ਆ ਉਹਨਾਂ ਦੇ ਵਿੱਚ ਕਾਫੀ ਹਾਈ ਟਰਾਂਸਮਿਸ਼ਨ ਅਤੇ 17% ਦੇ ਵਿੱਚ ਜਿਹੜੀਆਂ ਸਬਸਟੈਂਸ਼ੀਅਲ ਟਰਾਂਸਮਿਸ਼ਨ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਸੋ 2/3 ਅਮਰੀਕਨ ਕਾਊਂਟੀਜ਼ ਦੇ ਵਿੱਚ ਹਾਈ ਤੋਂ ਸਬਸਟੈਂਸ਼ੀਅਲ ਟਰਾਂਸਮਿਸ਼ਨ ਕੋਵਿਡ-19 ਦੇ ਡੈਲਟਾ ਵੇਰੀਐਂਟ ਦੀ ਇਸ ਟਾਈਮ ਦੇਖੀ ਜਾ ਰਹੀ ਹੈਗੀ ਹੈ। ਅਤੇ ਆਲਰੇਡੀ ਇਹਨਾਂ ਨੇ ਮਾਸਕ ਗਾਈਡੈਂਸ ਜਿਹੜੀ ਆ ਉਹ ਇੱਕ ਵਾਰੀ ਫੇਰ ਇਸ਼ੂ ਕਰ ਦਿੱਤੀ ਆ ਵੀ ਚਾਹੇ ਤੁਸੀਂ ਵੈਕਸੀਨੇਟਡ ਵੀ ਆ, ਇਨਡੋਰਸ ਦੇ ਵਿੱਚ ਮਾਸਕ ਪਹਿਨਣ ਦੀ ਇਹਨਾਂ ਨੇ ਅਪੀਲ ਜਿਹੜੀ ਉਹ ਹੁਣ ਕੀਤੀ ਹੈਗੀ ਆ। ਸੋ ਆਉਣ ਵਾਲਾ ਸਮਾਂ ਇਸ ਤੋਂ ਪਹਿਲਾਂ ਵੀ ਆਪਾਂ ਜਿੱਦਾਂ ਪਿਛਲੇ ਸਾਲ ਜਿਹੜਾ ਉਹ ਗੁਜ਼ਾਰਿਆ ਹੈਗਾ ਆ ਵੀ ਸਾਰਾ ਕੁਛ ਠੱਪ ਹੋ ਜਾਵੇ, ਬੰਦ ਹੋ ਜਾਵੇ, ਜਿਹੜੇ ਆ ਉਸ ਤੋਂ ਜਿਹੜਾ ਬਚਾਅ ਕਰਨ ਦੀ ਹੁਣ ਜ਼ਰੂਰਤ ਹੈਗੀ ਆ। ਆਪਾਂ ਦੇਖਿਆ ਵੀ ਮਾਸਕ ਦੇ ਨਾਲ, ਵੈਕਸੀਨਸ ਦੇ ਨਾਲ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਇਸ ਦੇ ਫੈਲਾਅ ਦੇ ਵਿੱਚ ਜਿਹੜੀ ਆ ਉਹ ਰੋਕ ਆਪਾਂ ਸਕਦੇ ਹਾਂ। ਸੋ ਜੇ ਉਹੀ ਕਦਮ ਆਪਾਂ ਹੁਣ ਲਗਾਤਾਰ ਚੱਕੀਏ ਜਿੰਨੀ ਦੇਰ ਤੱਕ ਭਾਈ ਇਹ ਹਰਡ ਇਮਿਊਨਿਟੀ ਜਿਹੜੀ ਉਹ ਨਹੀਂ ਬਣਦੀ ਤਾਂ ਮੁਸ਼ਕਿਲ, ਅਦਰਵਾਈਜ਼ ਜਿਹੜੀ ਮੁਸ਼ਕਿਲ ਆਊਗੀ ਵੀ ਸਾਰਾ ਕੁਛ ਮੁੜ ਦੁਬਾਰਾ ਜਿਹੜਾ ਉਹ ਠੱਪ ਹੋ ਜਾਵੇਗਾ। ਸੋ ਪਾਰਟੀਜ਼ ਵੀ ਹੋ ਰਹੀਆਂ, ਪ੍ਰੋਗਰਾਮਸ ਵੀ ਹੋ ਰਹੇ ਆ, ਪਰ ਜਿੱਦਾਂ ਇਹ ਆંકੜੇ ਵੱਧਦੇ ਜਾ ਰਹੇ ਆ ਫਿਰ ਸਾਰਾ ਕੁਛ ਠੱਪ ਹੋਣ ਦਾ ਵੀ ਖਤਰਾ ਨਾਲ ਦੇ ਨਾਲ ਮੰਡਰਾ ਰਿਹਾ ਆ। ਜੀ ਬਿਲਕੁਲ, ਕੁਛ ਦਿਨ ਪਹਿਲਾਂ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਜਿਹੜਾ VA ਦੇ ਹੌਸਪੀਟਲਸ ਆ, ਜਿਹੜੇ VA ਲਈ, ਵੈਟਰਨਸ ਐਡਮਿਨਿਸਟ੍ਰੇਸ਼ਨ ਲਈ ਕੋਈ ਵੀ ਜੋਬ ਕਰਦਾ ਉਹਨਾਂ ਨੂੰ ਮੈਂਡੇਟਰੀ ਕਰਤਾ ਸੀ ਵੀ ਤੁਹਾਨੂੰ ਮਾਸਕ ਪਾਉਣਾ ਪੈਣਾ, ਕਿਉਂਕਿ ਆਪਾਂ ਨਹੀਂ ਜਾਣਦੇ ਵੀ ਜਿਹੜੇ ਫੌਜੀ ਹਸਪਤਾਲਾਂ ਦੇ ਵਿੱਚ ਬਿਮਾਰ ਹੈਗੇ ਆ ਉਹ ਵੀ ਜਿਹੜੇ ਆ ਕਰੋਨਾ ਦਾ ਸ਼ਿਕਾਰ ਹੋਣ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਕਹਿੰਦੇ ਵੀ ਮਾਸਕ ਵੀ ਲਗਭਗ ਕਹਿੰਦੇ ਵੀ ਹੁਣ ਸਾਰੀ ਜਗ੍ਹਾ ਰਿਕੁਆਇਰ ਕਰ ਦਿੱਤਾ ਜਾਊਗਾ ਆਉਣ ਵਾਲੇ ਸਮੇਂ 'ਚ। ਨਹੀਂ ਤਾਂ ਜੋ ਬਾਈਡਨ ਜਿਹੜੇ ਪ੍ਰੈਜ਼ੀਡੈਂਟ ਆ ਉਹ ਕਹਿੰਦੇ ਵੀ ਅਸੀਂ ਨਹੀਂ ਚਾਹੁੰਦੇ ਵੀ ਜਿੱਦਾਂ ਪਹਿਲਾਂ ਪਿਛਲੇ ਸਾਲ ਲੋਕਡਾਊਨ ਹੋਇਆ, ਸ਼ਟਡਾਊਨ ਹੋਇਆ, ਸਕੂਲ ਬੰਦ ਹੋਏ ਆ, ਡਿਸਰਪਸ਼ਨ ਹੋਈ ਆ, ਉਹ ਦੁਬਾਰਾ ਕੀ ਫਿਰ ਹੋਵੇ। ਅਤੇ ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ 3 ਗਰੋਸਰੀ ਚੇਨ, ਜਿਹੜੇ ਗਰੋਸਰੀ ਸਟੋਰਸ ਦੀਆਂ ਚੇਨ ਆ ਉਹਨਾਂ ਨੂੰ ਲੇਬਰ, ਜਿਹੜਾ ਕੈਲੀਫੋਰਨੀਆ ਦਾ ਲੇਬਰ ਕਮਿਸ਼ਨਰ ਆ ਆਫਿਸ, ਉਹਦੇ ਵੱਲੋਂ ਕਾਫੀ ਵੱਡਾ ਫਾਈਨ ਕੀਤਾ ਗਿਆ ਹੈਗਾ ਆ। ਸੁਪਰ ਗਰੋਸਰੀ ਸਟੋਰ,
ਨੂੰ $4,47,000 ਦਾ ਫਾਈਨ ਕੀਤਾ ਗਿਆ। ਇਹਦਾ ਰੀਜ਼ਨ ਇਹ ਦੱਸਿਆ ਗਿਆ ਵੀ 95 ਦੇ ਕਰੀਬ ਜਿਹੜੇ ਉਹਨਾਂ ਦੇ EMPLOYEE ਸੀ ਉਹਨਾਂ ਨੂੰ ਛੁੱਟੀ ਨਹੀਂ ਦਿੱਤੀ ਗਈ ਜਦੋਂ ਉਹਨਾਂ ਨੂੰ ਕਰੋਨਾ ਹੋ ਗਿਆ ਸੀ। ਕਹਿੰਦੇ ਜਦੋਂ EMPLOYEE ਆ ਕੇ ਕੰਪਲੇਨ ਕਰਦੇ ਸੀ ਵੀ ਮੈਨੂੰ ਲੱਗਦਾ ਕਰੋਨਾ ਆ, ਤੇ ਉਹ ਕਹਿੰਦੇ ਜਾ ਕੇ ਤੁਸੀਂ ਟੈਸਟ ਕਰਾਓ, ਜਦੋਂ ਤੁਹਾਨੂੰ ਰਿਜ਼ਲਟ ਆਊਗੇ ਫਿਰ ਜੇ ਪੋਜ਼ੀਟਿਵ ਹੋਏ ਤਾਂ ਫਿਰ ਤੁਸੀਂ ਘਰ ਬਹਿ ਸਕਦੇ, ਨਹੀਂ ਕੰਮ ਕਰੋ। ਸੋ ਇਹ ਇੱਦਾਂ ਹੀ ਇੱਕ ਐਲ ਸੁਪਰ ਮਾਰਕੀਟ, ਐਲ ਸੁਪਰ ਗਰੋਸਰੀ, ਇਹ ਜਿਹੜੇ ਲਾਸ ਐਂਜਲਸ 'ਚ ਆ, ਇੱਕ ਲਿਨਵੁੱਡ 'ਚ ਆ, ਇੱਕ ਵਿਕਟਰਵਿਲ, ਜਿਹੜੇ 3 ਟਾਊਨ ਆ, 95 ਦੇ ਕਰੀਬ EMPLOYEES ਦੇ ਨਾਲ ਇੱਦਾਂ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਗਏ ਜਿੰਨਾ ਚਿਰ ਉਹ ਘਰ ਰਹੇ। ਸੋ ਕੈਲੀਫੋਰਨੀਆ ਦੇ ਲੇਬਰ ਕਮਿਸ਼ਨਰ ਨੇ ਹੁਣ ਇੰਨਾ ਵੱਡਾ ਜਿਹੜਾ ਫਾਈਨ ਆ ਉਹ ਸਟੋਰਾਂ ਨੂੰ ਕੀਤਾ ਹੈਗਾ। ਜੀ, ਗਵਰਨਰ ਨਿਊਸਮ ਅੱਜ ਜਿਹੜੇ ਫਰੈਜ਼ਨੋ ਕਾਊਂਟੀ ਦੇ ਵਿੱਚ ਆਏ ਸੀ, ਜਿੱਥੇ ਉਹ ਮੇਅਰ ਜੈਰੀ ਡਾਇਰ ਦੇ ਨਾਲ ਵੀ ਜਿਹੜੇ ਉਹ ਦੇਖੇ ਵੀ ਜਿਹੜੇ ਗਏ ਸੀ, ਉੱਥੇ ਵੀ ਸੀਗੇ। ਉਹਨਾਂ ਨੇ ਅੱਜ ਅਸੈਂਬਲੀ ਬਿੱਲ 133 ਜਿਹੜਾ ਆ ਉਸ ਦੇ ਉੱਤੇ ਸਾਈਨ ਕੀਤਾ ਤੇ ਫਿਰ ਪ੍ਰੈਸ ਕਾਨਫਰੰਸ ਜਿਹੜੀ ਆ ਇੱਥੇ ਇਹਨਾਂ ਨੇ ਕੀਤੀ ਆ। ਇਸ ਬਿੱਲ ਦੇ ਤਹਿਤ ਜਿਹੜੀ ਮੈਡੀਕੈਲ ਦੀ ਕਵਰੇਜ ਆ, ਇਹ ਹੁਣ ਜਿਹੜੀ 50 ਸਾਲ ਦੀ ਉਮਰ ਤੋਂ ਵੱਧ ਕੈਲੀਫੋਰਨੀਅਨਸ ਹੈਗੇ ਆ, ਚਾਹੇ ਉਹ ਅਨਡਾਕੂਮੈਂਟਡ ਵੀ ਹੋਣ, ਉਹਨਾਂ ਦੇ ਲਈ ਵੀ ਇਹਨਾਂ ਨੇ ਐਕਸਪੈਂਡ ਕਰ ਦਿੱਤੀ ਹੈ, ਯਾਨੀ ਕਿ ਉਹ ਵੀ ਇਸ ਦੇ ਦਾਇਰੇ ਦੇ ਅਧੀਨ ਆ ਜਾਣਗੇ। ਸੋ ਮੈਡੀਕੈਲ ਕਹਿੰਦੇ ਆ ਵੀ ਇਹ ਜਿਹੜਾ ਬਿੱਲ ਐਕਸਪੈਂਡ ਕੀਤਾ ਗਿਆ ਆ ਮੈਡੀਕੈਲ ਦਾ, 2,35,000 ਲੋ ਇਨਕਮ ਅਨਡਾਕੂਮੈਂਟਡ ਜਿਹੜੇ ਕੈਲੀਫੋਰਨੀਅਨਸ ਹੈਗੇ ਆ 50 ਸਾਲ ਦੀ ਉਮਰ ਤੋਂ ਵੱਧ ਵਾਲੇ, ਉਹਨਾਂ ਦੇ ਨੂੰ ਜਿਹੜਾ ਆ ਇਹ ਇਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਆ। ਅੱਗੇ ਜਿਹੜੇ ਅਨਡਾਕੂਮੈਂਟਡ ਲੋਕਾਂ ਦੇ ਲਈ ਇੱਦਾਂ ਦੀ ਕੋਈ ਵੀ ਜਿਹੜੇ ਪ੍ਰੋਗਰਾਮ ਆ ਉਹ ਕਹਿ ਸਕਦੇ ਹਾਂ ਵੀ ਉਹ ਨਹੀਂ ਸੀਗਾ। ਸੋ ਜੈਰੀ ਡਾਇਰ ਜਿਹੜੇ ਫਰੈਜ਼ਨੋ ਦੇ ਮੇਅਰ ਆ, ਉਹਨਾਂ ਨੇ ਕਿਹਾ ਵੀ ਐਵਰੀਵਨ ਇਜ਼ ਐਂਟਾਈਟਲਡ ਟੂ ਬੀ ਹੈਲਥੀ, ਸਿਹਤਮੰਦ ਹੋਣਾ ਹਰ ਇੱਕ ਦਾ ਅਧਿਕਾਰ ਇੱਕ ਹਿਸਾਬ ਦੇ ਨਾਲ ਇਹ ਹੈਗਾ ਆ। ਅਤੇ ਉਹਨਾਂ ਨੇ ਕਿਹਾ ਵੀ ਆਪਾਂ ਪਿਛਲੇ ਸਾਲ ਦੇ ਵਿੱਚ ਦੇਖਿਆ ਵੀ ਸਰਟਨ ਪਾਪੂਲੇਸ਼ਨਸ ਉਹਨਾਂ ਦੇ ਉੱਤੇ ਉਹ ਜ਼ਿਆਦਾ ਮਾਰ ਰਹੀ ਆ। ਸੋ ਇਸ ਦੇ ਨਾਲ ਜ਼ਰੂਰ ਫਾਇਦਾ ਜਿਹੜਾ ਉਹ ਹੋਵੇਗਾ। ਸੋ ਮੈਡੀਕੈਲ ਦੇ ਤਹਿਤ ਹੀ ਜਿਹੜਾ ਪੋਸਟਮਾਰਟਮ ਕੇਅਰ ਆ ਵੀ ਬੱਚੇ ਦੇ ਜਨਮ ਤੋਂ ਬਾਅਦ ਦੇ ਵਿੱਚ ਜਿਹੜੀ ਆ ਔਰਤ ਆ, ਉਸ ਦੇ ਲਈ 60 ਦਿਨਾਂ ਤੋਂ ਵਧਾ ਕੇ ਇਹਨਾਂ ਨੇ 12 ਮਹੀਨੇ ਜਿਹੜਾ ਆ ਉਹ ਕਰ ਦਿੱਤਾ ਆ, ਵਿਦਾਊਟ ਰਿਕਵਾਇਰਿੰਗ ਮੈਂਟਲ ਹੈਲਥ ਡਾਇਗਨੋਸਿਸ। ਇਹ ਇੱਕ ਬਹੁਤ ਵੱਡਾ ਜਿਹੜਾ ਇਹਨਾਂ ਨੇ ਐਕਸਪੈਂਸ਼ਨ ਇਸ ਮੈਡੀਕੈਲ ਦੇ ਤਹਿਤ ਜਿਹੜੀ ਉਹ ਕੀਤੀ ਆ। ਜੀ ਬਿਲਕੁਲ। ਸੋ ਜਿਹੜੇ ਕੈਲੀਫੋਰਨੀਆ 'ਚ 50 ਸਾਲ ਤੋਂ ਉੱਪਰ ਦੇ ਲੋਕ ਆ, ਇਲੀਗਲ ਹੈਗੇ ਆ, ਜਿਨ੍ਹਾਂ ਦੇ ਕੋਲ ਕੋਈ ਪੇਪਰ ਵਰਕ ਨਹੀਂ, ਉਹ ਕਾਉਂਟੀ ਦਾ ਮੈਡੀਕਲ ਜਿਹੜਾ ਫ੍ਰੀ ਲੈ ਲੂਗੇ। ਅਤੇ ਗਵਰਨਰ ਨੇ ਇਹ ਕਿਹਾ ਵੀ ਇਹ ਸਾਡਾ ਇੱਕ ਸਟੈਪ ਫਰਦਰ ਆ, ਜਿਹੜਾ ਉਹ ਸੋਚ ਰਹੇ ਹੈਗੇ ਆ ਵੀ ਮੈਡੀਕੇਅਰ ਫਾਰ ਆਲ ਜਾਂ ਮੈਡੀਕਲ ਫਾਰ ਆਲ, ਵੀ ਹਰ ਇੱਕ ਨੂੰ ਜਿਹੜਾ ਫ੍ਰੀ ਇੰਸ਼ੋਰੈਂਸ ਹੋਣੀ ਚਾਹੀਦੀ ਆ, ਜਾਂ ਹਰ ਇੱਕ ਦੇ ਕੋਲ ਇੰਸ਼ੋਰੈਂਸ ਹੋਣੀ ਚਾਹੀਦੀ ਆ। ਸੋ ਉਸ ਸਟੈਪ ਵੱਲ ਉਹ ਵਧੇ ਹੈਗੇ ਆ। ਅਗਲੀ ਖਬਰ ਇੱਕ ਲੇਕ ਤਾਹੋ ਤੋਂ ਆ ਰਹੀ ਹੈ, ਜਿੱਥੇ ਕਿ ਅੱਜ ਇੱਕ ਡਬਲ ਇੰਜਨ ਵਾਲਾ ਜਿਹੜਾ ਟਵਿਨ ਇੰਜਨ ਵਾਲਾ ਜੈਟ ਸੀ ਉਹ ਕਰੈਸ਼ ਹੋ ਗਿਆ। ਉਹਦੇ ਵਿੱਚ 4 ਜਾਣਿਆਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਸੋ ਇਹ ਨਹੀਂ ਪਤਾ ਲੱਗਾ ਵੀ ਕਿਹੜੇ ਕਿਹੜੇ ਲੋਕ ਸੀ, ਉਹਨਾਂ ਦੇ ਨਾਂ ਨਹੀਂ ਦੱਸੇ ਗਏ। ਕਹਿੰਦੇ ਵੀ ਇਸ ਜੈਟ ਦੇ ਵਿੱਚ ਜਿੱਦਾਂ 14 ਪੈਸੰਜਰ ਬੈਠ ਸਕਦੇ ਆ ਅਤੇ 2 ਕ੍ਰਿਊ ਦੇ ਮੈਂਬਰ। ਇਹ ਫਲੋਰੀਡਾ ਤੋਂ ਚੱਲਿਆ ਸੀ ਅਤੇ ਇੱਥੇ ਜਾ ਕੇ ਜਿਹੜਾ ਨਵਾਡਾ ਦੇ ਵਿੱਚ ਕਰੈਸ਼ ਹੋ ਗਿਆ ਆ। ਸੋ ਹਜੇ ਤੱਕ 4 ਦੇ ਕਰੀਬ ਦੱਸ ਰਹੇ ਆ ਵੀ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਆ, ਨਾਮ ਡਿਸਕਲੋਜ਼ ਨਹੀਂ ਕੀਤੇ ਗਏ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫਲੈਕਸ ਅਲਰਟ ਕੱਲ੍ਹ ਦੇ ਲਈ ਜਿਹੜਾ ਆ ਪੂਰੇ ਹੀ ਤਕਰੀਬਨ ਕੈਲੀਫੋਰਨੀਆ ਦੇ ਵਿੱਚ ਇਹਨਾਂ ਨੇ ਜਾਰੀ ਕੀਤਾ ਆ। ਤੁਹਾਨੂੰ ਸਾਰਿਆਂ ਨੂੰ ਬਾਰ-ਬਾਰ PG&E ਦੇ ਕਾਲਸ ਜਿਹੜੀਆਂ ਉਹ ਆ ਰਹੀਆਂ ਹੋਣਗੀਆਂ ਵੀ ਕੱਲ੍ਹ ਨੂੰ ਭਾਈ 4 ਵਜੇ ਤੋਂ ਲੈ ਕੇ 9 ਵਜੇ ਦੇ ਦਰਮਿਆਨ ਘੱਟ ਤੋਂ ਘੱਟ ਬਿਜਲੀ ਦੀ ਜਿਹੜੀ ਆ ਉਹ ਵਰਤੋਂ ਜਿਹੜੀ ਉਹ ਤੁਸੀਂ ਕਰੋ। ਵੋਲੰਟੀਅਰੀ ਇਲੈਕਟ੍ਰਿਕ ਕੰਜ਼ਰਵੇਸ਼ਨ ਦੇ ਲਈ ਜਿਹੜਾ ਉਹਨਾਂ ਨੇ ਬੇਨਤੀ ਜਿਹੜੀ ਉਹ ਕੀਤੀ ਆ। ਕਹਿੰਦੇ ਵੀ ਕੱਲ੍ਹ ਗਰਮੀ ਜ਼ਿਆਦਾ ਹੋਣ ਦੇ ਕਰਕੇ ਜਿਹੜਾ ਆ ਰਿਹਾ ਕੱਲ੍ਹ ਆ ਵੀ ਗ੍ਰਿਡ ਦੇ ਉੱਤੇ ਕਾਫੀ ਜ਼ਿਆਦਾ ਲੋਡ ਜਿਹੜਾ ਪੈ ਸਕਦਾ, ਭਾਰ ਪੈ ਸਕਦਾ ਆ, ਅਤੇ ਇਸ ਲਈ ਬਾਅਦ ਦੇ ਵਿੱਚ ਬਿਜਲੀ ਜਿਹੜੀ ਉਹ ਜਾ ਸਕਦੀ। ਇਸ ਤੋਂ ਬਚਾਅ ਦੇ ਲਈ ਆਪਾਂ ਪਹਿਲਾਂ ਹੀ ਜਿਹੜਾ ਬਿਜਲੀ ਦੇ ਲਈ ਜਿਹੜਾ ਆ ਉਸ ਨੂੰ ਬਚਾਉਣ ਦੇ ਲਈ ਕੀਤਾ। ਉਹ ਕਹਿੰਦੇ ਵੀ 78 ਡਿਗਰੀ ਜਾਂ ਉਸ ਤੋਂ ਵੱਧ ਹੀ ਜਿਹੜਾ ਆ ਤਾਪਮਾਨ ਆਪਣੇ ਥਰਮੋਸਟੈਟ ਦੇ ਉੱਤੇ ਜਿਹੜਾ ਉਹ ਰੱਖੋ, ਜੇ ਤੁਹਾਡੀ ਸਿਹਤ ਦੇ ਜਿਹੜਾ ਮੁਨਾਸਿਬ ਜਿਹੜਾ ਉਹ ਰਹਿੰਦਾ ਆ। ਅਤੇ ਮੇਜਰ ਅਪਲਾਇੰਸ ਵਰਤਣ ਤੋਂ ਜਿਹੜਾ ਕਹਿੰਦੇ ਪਰਹੇਜ਼ ਕਰੋ। ਅਨਨਸੈਸਰੀ ਜਿਹੜੀਆਂ ਬਿਜਲੀ ਹੈ ਜਾਂ ਪੱਖੇ ਆ ਉਹਨਾਂ ਦੀ ਵਰਤੋਂ ਜਿਹੜੀ ਉਹ ਨਾ ਕਰੋ। ਅਨਯੂਜ਼ਡ ਆਈਟਮਸ ਆ ਉਹਨਾਂ ਨੂੰ ਅਨਪਲੱਗ ਕਰ ਦਿਓ, ਅਤੇ ਠੰਡ ਦੇ ਲਈ ਕਹਿੰਦੇ ਪੱਖਿਆਂ ਦੀ ਵਰਤੋਂ ਕਰੋ। ਆਲਦੋ ਇਹ ਜਿਹੜਾ ਕਰਨਾ ਕਾਫੀ ਥਾਵਾਂ ਦੇ ਉੱਤੇ ਨਾਮੁਮਕਿਨ ਜੀ ਜਿਹੜੀ ਗੱਲ ਹੈਗੀ ਆ, ਪਰ ਫਿਰ ਵੀ ਜਿੱਥੇ ਜਿੱਥੇ ਬਿਜਲੀ ਦੀ ਬਚਤ ਜਿਹੜੀ ਕੀਤੀ ਜਾ ਸਕਦੀ ਆ
ਉਹ ਕਿਰਪਾ ਕਰਕੇ ਜਿਹੜੀ ਆਪਾਂ ਸਾਰੇ ਜਾਣੇ ਕਰੀਏ ਇਸ ਤੋਂ ਪਹਿਲਾਂ ਵੀ ਅੱਤ ਦੀ ਗਰਮੀ ਦੇ ਵਿੱਚ ਕਿਤੇ ਬਿਜਲੀ ਜਿਹੜੀ ਜਾਵੇ ਅਤੇ ਹੋਰ ਜਿਹੜੇ ਆ ਹੀਟ ਸਟ੍ਰੋਕ ਜਾਂ ਇੱਦਾਂ ਦੀਆਂ ਪ੍ਰੋਬਲਮਸ ਜਿਹੜੀਆਂ ਉਹ ਆ ਜਾਣ, ਇਸ ਤੋਂ ਜਿਹੜਾ ਆਪਾਂ ਬਚਾਅ ਕਰੀਏ। ਅਗਲੀ ਖਬਰ ਸਾਊਦੀ ਅਰੇਬੀਆ ਤੋਂ ਆ ਰਹੀ ਆ, ਜਿੱਥੇ ਕਿ ਸਾਊਦੀ ਅਰੇਬੀਆ ਨੇ ਅੱਜ ਉਹਨਾਂ ਦਾ ਜਿਹੜਾ ਇੰਟੀਰੀਅਰ ਮਿਨਿਸਟਰੀ ਆ, ਉਹਨਾਂ ਨੇ ਅਨਾਊਂਸ ਕੀਤਾ ਵੀ ਜਿਹੜਾ ਵੀ ਕੋਈ ਸਾਊਦੀ ਅਰੇਬੀਆ ਦਾ ਸਿਟੀਜ਼ਨ ਰੈੱਡ ਲਿਸਟ ਕੰਟਰੀਜ਼ ਦੇ ਵਿੱਚ ਵਿਜ਼ਿਟ ਕਰਨ ਗਿਆ ਆ ਪਿਛਲੇ ਸਾਲ ਦੇ ਦੌਰਾਨ, ਕਿਉਂਕਿ ਮਾਰਚ 20 ਤੋਂ ਬਾਅਦ ਹਰ ਇੱਕ ਬੰਦੇ ਨੂੰ ਜਿਹੜਾ ਸਾਊਦੀ ਅਰੇਬੀਆ ਦਾ ਸਿਟੀਜ਼ਨ ਸੀ ਉਹਨੂੰ ਪਰਮਿਸ਼ਨ ਲੈਣੀ ਪੈਂਦੀ ਸੀ ਆਪਣੇ ਮੁਲਕ ਤੋਂ, ਵੀ ਜੇ ਬਿਨਾਂ ਪਰਮਿਸ਼ਨ ਤੋਂ ਇਹਨਾਂ ਰੈੱਡ ਲਿਸਟ ਮੁਲਕ ਨੂੰ ਗਿਆ ਤੇ 3 ਸਾਲਾਂ ਲਈ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਟਰੈਵਲ ਬੈਨ ਉਹ ਲਾਉਣ ਜਾ ਰਹੇ ਆ। ਸੋ ਉਹਨਾਂ ਦੇ ਵਿੱਚ ਇੰਡੀਆ ਵੀ ਹੈਗਾ ਆ। ਕਹਿੰਦੇ ਵੀ ਜਿਹੜੇ ਸਾਊਦੀ ਅਰੇਬੀਆ ਦੇ ਸਿਟੀਜ਼ਨ ਅਫਗਾਨਿਸਤਾਨ, ਅਰਜਨਟੀਨਾ, ਬ੍ਰਾਜ਼ੀਲ, ਈਜਿਪਟ, ਇਥੀਓਪੀਆ, ਇੰਡੋਨੇਸ਼ੀਆ, ਲੈਬਨਾਨ, ਪਾਕਿਸਤਾਨ ਤੇ ਇੰਡੀਆ, ਸਾਊਥ ਅਫਰੀਕਾ, ਟਰਕੀ, ਵੀਅਤਨਾਮ ਤੇ UAE ਦੇ ਵਿੱਚ ਗਏ ਹੈਗੇ ਆ, ਉਹਨਾਂ ਨੂੰ 3 ਸਾਲ ਦਾ ਜਿਹੜਾ ਟਰੈਵਲ ਬੈਨ ਲਾਉਣ ਜਾ ਰਹੇ ਹੈਗੇ ਜੀ। ਅਗਲੀ ਜਿਹੜੀ ਗੱਲ ਕਰਦੇ ਜੀ, ਬੀਤੇ ਦਿਨਾਂ 'ਚ ਆਪਾਂ ਹਰਜੋਤ ਸਿੰਘ ਜੀ ਰਿਪੋਰਟ ਦੱਸਿਆ ਸੀਗਾ ਵੀ SBA ਦੇ ਦੁਆਰਾ ਆਲਰੇਡੀ 300 ਬਿਲੀਅਨ ਤੋਂ ਵੱਧ ਦੇ ਜਿਹੜੇ PPP ਲੋਨ ਸੀਗੇ ਉਹਨਾਂ ਨੂੰ ਫੋਰਗਿਵ ਕੀਤਾ ਗਿਆ ਆ। ਕਹਿੰਦੇ ਵੀ ਆਉਂਦੇ ਬੁੱਧਵਾਰ ਨੂੰ ਇੱਕ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮਸ ਦੀ ਨਵੀਂ ਫੋਰਗਿਵਨੈਸ ਪੋਰਟਲ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਆ। ਕਹਿੰਦੇ ਵੀ ਜਿਸ ਦੇ ਵਿੱਚ ਰਿਮੇਨਿੰਗ 7.8 ਮਿਲੀਅਨ ਲੋਨਸ, ਜਿਨ੍ਹਾਂ ਦੀ ਕੁੱਲ ਲਾਗਤ 385.4 ਬਿਲੀਅਨ ਡਾਲਰ ਹੈਗੀ ਆ, ਉਹਨਾਂ ਨੂੰ ਮਾਫ ਕਰਨ ਦੇ ਲਈ ਜਿਹੜਾ ਉਹ ਪੋਰਟਲ ਆ ਉਹ ਹੁਣ ਤਿਆਰ ਕੀਤਾ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਡਾਇਰੈਕਟ ਫੋਰਗਿਵਨੈਸ ਜਿਹੜੀ ਆ ਉਹ ਜਿਹੜੇ ਬਿਜ਼ਨਸ ਓਨਰ ਆ ਸਿੱਧੀ SBA ਨੂੰ ਉਹ ਅਪਲਾਈ ਜਿਹੜੀ ਉਹ ਕਰ ਸਕਣਗੇ, ਜਿਨ੍ਹਾਂ ਦੇ 1.5 ਲੱਖ ਜਾਂ ਉਸ ਤੋਂ ਘੱਟ ਦੇ ਜਿਹੜੇ ਲੋਨਸ ਆ ਉਹ ਰਹਿਣਗੇ ਅਤੇ ਜਿਹੜੇ 2021 'ਚ ਬੇਸਿਕਲੀ ਮੋਸਟਲੀ ਕਹਿੰਦੇ ਵੀ ਉਹ ਆ ਜਾਂਦੇ ਆ। ਬੈਚ ਅਪਲੋਡਸ ਕਈ ਲੈਂਡਰਸ ਕਹਿੰਦੇ ਆ ਵੀ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਜਿਨ੍ਹਾਂ ਦੇ ਇੱਕ ਤੋਂ ਵੱਧ ਬਿਜ਼ਨਸ ਹੈਗੇ ਆ ਉਹ ਇਕੱਠਿਆਂ ਦੀ ਦੇ ਲਈ ਵੀ ਜਿਹੜੀ ਉਹ ਅਪਲਾਈ ਕਰ ਸਕਦੇ ਆ। ਇਕੱਠੇ 500 ਫੋਰਗਿਵਨੈਸ ਸਬਮਿਸ਼ਨਸ ਜਿਹੜੀਆਂ ਉਹ ਹੋ ਸਕਦੀਆਂ ਨੇ। ਸੋ ਇਹ ਜਲਦ ਹੀ ਕਹਿੰਦੇ ਆ ਇਹਨਾਂ ਦੀ ਜਿਹੜੀ ਆ ਵੈਬਸਾਈਟ ਦੇ ਉੱਤੇ SBA ਦੇ ਉੱਤੇ ਫੋਰਗਿਵਨੈਸ ਦੇ ਲਈ ਜਿਹੜਾ ਇਹ ਪੋਰਟਲ ਆ ਉਹ ਤਿਆਰ ਕਰ ਰਹੇ ਆ, ਤਾਂ ਜੋ ਡਾਇਰੈਕਟਲੀ ਸਿੱਧਾ ਉੱਥੇ ਲਿੰਕ 'ਤੇ ਜਾ ਕੇ ਤੁਸੀਂ ਆਪਣੇ ਜਿਹੜੇ ਲੋਨ ਤੁਹਾਨੂੰ ਮਿਲੇ ਆ PPP ਦੇ, ਉਹਨਾਂ ਨੂੰ ਮਾਫੀ ਦੀ ਦਰਖਾਸਤ ਜਿਹੜੀ ਉਹ ਪਾ ਸਕੋ ਜੀ। ਬਹੁਤ ਸਾਰੇ ਮੈਜੋਰਟੀ 'ਚ ਲੋਕ ਉਹ ਆ ਜਿਨ੍ਹਾਂ ਕੋਲ 1.5 ਲੱਖ ਤੋਂ ਥੱਲੇ ਦੇ ਲੋਨ ਹੈਗੇ ਆ। ਸੋ ਕਾਫੀ ਫਾਇਦਾ ਜਿਹੜਾ ਉਹ ਹੋ ਸਕਦਾ ਹੈ। ਆਲਰੇਡੀ ਆਪਾਂ ਦੇਖੀਏ ਤਾਂ 300-400 ਬਿਲੀਅਨ ਡਾਲਰ ਦੇ ਆਲਰੇਡੀ ਲੋਨ ਮਾਫ ਆ, ਅਤੇ ਇੰਨੇ ਕੁ ਦੇ ਜਿਹੜੇ ਹੋਰ ਆ ਉਹ ਮਾਫ ਕਰਨ ਜਾ ਰਹੇ ਨੇ ਜੀ। ਇਮੀਗ੍ਰੇਸ਼ਨ ਨੂੰ ਲੈ ਕੇ ਆਪਾਂ ਸਵੇਰੇ ਵੀ ਖਬਰ ਡਿਸਕਸ ਕੀਤੀ ਸੀ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹ ਸੋਚ ਰਿਹਾ ਹੈਗਾ ਆ ਵੀ ਕਈ ਲੋਕਾਂ ਨੂੰ ਜਿਹੜੇ ਇਲੀਗਲੀ ਐਂਟਰ ਹੋ ਗਏ ਉਹਨਾਂ ਨੂੰ ਡਿਪੋਰਟ ਵੀ ਕੀਤਾ ਜਾਵੇ ਬਿਨਾਂ ਕਿਸੇ ਜੱਜ ਦੇ ਸਾਹਮਣੇ ਪੇਸ਼ ਹੋਣ ਤੋਂ, ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਐਂਟਰ ਹੋ ਰਹੇ ਆ ਅਤੇ ਹੁਣ ਉਹਨੂੰ ਹੈਂਡਲ ਕਰਨਾ ਜਿਹੜਾ ਬੜਾ ਔਖਾ ਹੋ ਰਿਹਾ। ਅਤੇ ਅੱਜ ਰਿਪਬਲਿਕਨ ਬੜੇ ਜ਼ੋਰ ਸ਼ੋਰ ਦੇ ਨਾਲ ਉਹ ਪ੍ਰੈਜ਼ੀਡੈਂਟ ਬਾਈਡਨ ਦੇ ਅਗੇਂਸਟ ਆਏ ਆ ਵੀ ਕਹਿੰਦੇ ਵੀ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਤਾਂ ਇਸ ਹਿਸਾਬ ਨਾਲ ਆ ਵੀ ਜਿੱਦਾਂ ਨੈਸਕਾਰ ਦੀ ਜਿਹੜੀ ਰੇਸ ਹੁੰਦੀ ਕਾਰਾਂ ਦੀ, ਉਹਦੇ 'ਚ ਹੱਥ ਨਾਲ ਬਾਈਡਨ ਸਾਹਿਬ ਇਸ਼ਾਰਾ ਕਰ ਰਿਹਾ ਵੀ ਆ ਜਾਓ ਜਿਹੜਾ ਵੀ ਇੱਥੇ ਆ ਸਕਦਾ ਹੈਗਾ। ਪਰ ਜਿੰਨੇ ਵੀ ਆਏ ਹੈਗੇ ਫੈਮਲੀਜ਼, ਖਾਸ ਕਰਕੇ ਜਿਨ੍ਹਾਂ ਦੇ ਨਾਲ ਬੱਚੇ ਆਏ ਆ, ਉਹਨਾਂ ਨੂੰ ਕੰਟਰੋਲ ਕਰਨਾ ਹੁਣ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਕਾਫੀ ਔਖਾ ਹੋ ਰਿਹਾ। ਕਈ ਜਿਹੜੇ ਆਰਮੀ ਬੇਸ ਆ ਉੱਥੇ ਉਹਨਾਂ ਨੂੰ ਰੱਖਿਆ ਗਿਆ ਹੈਗਾ ਆ। ਸੋ ਇੱਕ ਤਾਂ ਕਰੋਨਾ ਕਰਕੇ ਜਿਹੜੇ ਇਮੀਗ੍ਰੇਸ਼ਨ ਦੇ ਆਫਿਸਰਸ ਪਹਿਲਾਂ ਹੀ ਬਹੁਤ ਸਲੋ ਚੱਲ ਰਹੇ ਹੈਗੇ ਆ, ਅਤੇ ਦੂਸਰਾ ਇੰਨਾ ਜ਼ਿਆਦਾ ਜਿਹੜਾ ਸਰਜ ਹੋ ਰਿਹਾ ਉਹ ਇੱਕ ਸਿਰਦਰਦੀ ਬਣਿਆ। ਅਤੇ ਤੀਸਰਾ ਜਿਹੜਾ ਡਾਕਾ ਵਾਲਿਆਂ ਨੂੰ ਲੈ ਕੇ ਇੱਕ ਟੈਕਸਸ ਦੇ ਜੱਜ ਨੇ ਜਿਹੜਾ ਕਹਿ ਦਿੱਤਾ ਵੀ ਨਹੀਂ, ਡਾਕਾ ਵਾਲੇ ਨਹੀਂ ਲੈ ਸਕਦੇ ਵਰਕ ਪਰਮਿਟ, ਉਹ ਵੀ ਇੱਕ ਇਹਨਾਂ ਨੂੰ ਸਿਰਦਰਦੀ ਬਣ ਗਿਆ ਵੀ 7-8 ਲੱਖ ਦੇ ਕਰੀਬ ਲੋਕ ਹੈਗੇ ਆ ਉਹ ਤਾਂ ਛੋਟੇ ਹੁੰਦੇ ਆਏ ਆ, ਬਹੁਤੇ ਉਹਨਾਂ 'ਚੋਂ ਪ੍ਰੋਫੈਸ਼ਨਲ ਜੌਬਸ ਕਰ ਰਹੇ ਆ, ਵੀ ਉਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈਗਾ। ਸਿਰਫ ਨਵੀਆਂ ਐਪਲੀਕੇਸ਼ਨ ਜਿਹੜੀਆਂ ਉਹ ਨਹੀਂ ਲੈਣਗੇ, ਜਿਨ੍ਹਾਂ ਦੇ ਆਲਰੇਡੀ ਡਾਕਾ ਚੱਲ ਰਿਹਾ ਉਹ ਲਗਾਤਾਰ ਰੀਨਿਊਜ਼ ਜਿਹੜੇ ਉਹ ਕਰ ਸਕਦੇ। ਸੋ ਇਹ ਜਿਹੜਾ ਉਸ ਜਿਹੜੇ ਜੱਜ ਨੇ ਜਿਹੜੇ ਉਹ ਫੈਸਲਾ ਜਿਹੜਾ ਉਹ ਸੁਣਾਇਆ ਸੀਗਾ। ਅਤੇ ਸਮਾਂ ਆਪਣਾ ਸਮਾਪਤੀ ਵੱਲ ਨੂੰ ਆ। ਗੂਗਲ ਦਾ ਕਹਿੰਦੇ ਆ ਪਿਛਲੇ ਸਾਲ ਦੇ ਵਿੱਚ 69% ਜਿਹੜਾ ਐਡਵਰਟਾਈਜ਼ਮੈਂਟ ਰੈਵਨਿਊ ਜਿਹੜਾ ਆ ਉਹ ਵਧਿਆ ਆ। ਸੋ YouTube ਦਾ ਰੈਵਨਿਊ ਕਹਿੰਦੇ 7 ਬਿਲੀਅਨ ਤੋਂ ਉੱਤੇ ਜਿਹੜਾ ਹੋ ਗਿਆ ਪਿਛਲੇ ਸਾਲ ਦੇ ਨਾਲੋਂ 83% ਜਿਹੜਾ ਉਸ ਦੇ ਵਿੱਚ ਵਧਿਆ। ਨੈੱਟਫਲਿਕਸ ਵਾਲੇ ਕਹਿੰਦੇ ਵੀ ਉਹਨਾਂ ਨੇ ਕੁਆਟਰਲੀ ਜਿਹੜੀ ਰੈਵਨਿਊ ਆ 7.34 ਬਿਲੀਅਨ ਦੇ ਉੱਤੇ ਸੀਗਾ। ਵਾਲ ਸਟਰੀਟ ਜਰਨਲ ਦੀਆਂ ਐਕਸਪੈਕਟੇਸ਼ਨਸ ਦੇ ਨਾਲੋਂ ਕਈ ਗੁਣਾ ਵੱਧ ਜਿਹੜੀ ਅਲਫਾਬੈਟ ਪੇਰੈਂਟ ਕੰਪਨੀ ਆ ਗੂਗਲ, YouTube, ਉਹਨਾਂ ਸਾਰਿਆਂ ਦੀ ਮਿਲਾ ਕੇ ਉਸਨੇ ਜਿਹੜਾ ਉਹ ਕੀਤਾ ਹੈ। ਸੋ ਕਹਿੰਦੇ ਵੀ ਇਹ ਹੋਣ ਤੋਂ ਬਾਅਦ ਦੇ ਵਿੱਚ
ਸਟਾਕ ਦੇ ਵਿੱਚ ਆਫਟਰ ਆਵਰਸ 3% ਕਹਿੰਦੇ ਆ ਵੀ ਇਸ ਦੇ ਵਿੱਚ ਇਜ਼ਾਫਾ ਹੋਇਆ ਹੈਗਾ ਆ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਕਿਉਂਕਿ ਹੁਣ ਸਾਰੇ ਲੋਕ ਘਰੇ ਰਹੇ, ਆਨਲਾਈਨ ਹੀ ਸਾਰਾ ਕੁਝ ਬਹੁਤ ਜ਼ਿਆਦਾ ਜਿਹੜਾ ਉਹ ਹੋਇਆ। ਸੋ ਇਹਨਾਂ ਨੇ ਘਰੇ ਬੈਠੇ ਲੋਕਾਂ ਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਕਮਾਈ ਜਿਹੜੀ ਆ ਉਹ ਹੁਣ ਕੀਤੀ ਹੈਗੀ ਆ। ਅਤੇ ਹੁਣ ਸਟਾਕਸ ਦੀ ਉਹੀ ਜਾਂਦੇ ਜਾਂਦੇ ਜੇ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਅੱਜ ਓਵਰਆਲ ਉੱਦਾਂ ਡਾਊ ਜੋਨਸ ਦੇ ਵਿੱਚ 86 ਪੁਆਇੰਟਾਂ ਦਾ ਜਿਹੜੀ ਆ ਉਹ ਗਿਰਾਵਟ ਦਰਜ ਕੀਤੀ ਗਈ, 35,058 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 180 ਪੁਆਇੰਟਾਂ ਦੀ ਗਿਰਾਵਟ ਹੋਈ, 14,661 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 21 ਪੁਆਇੰਟ ਡਿੱਗੇ, 4401 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ 1.23%। ਸੋਨੇ ਦਾ ਭਾਅ $1798 ਪ੍ਰਤੀ ਆਊਂਸ ਤੇ ਬਿਟਕੋਇਨ ਦੀ ਕੀਮਤ 39,041 ਦੇ ਉੱਤੇ ਰਹੀ। ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਇੰਡੀਆ ਦੇ 74 ਰੁਪਏ ਤੇ 52 ਪੈਸੇ ਦੇ ਬਰਾਬਰ ਰਹੀ ਆ। ਜੀ, ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਵੱਲੋਂ ਇਜਾਜ਼ਤ ਦਿਓ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। US